ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਉਹਦੇ ਵੱਲ ਵਧੀਏ ਆਪਾਂ, ਕਿਉਂਕਿ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਵੀ ਆਹ ਜਹਾਜ਼ ਇੱਥੇ ਡਿੱਗ ਗਿਆ, ਆਹ ਫੌਜ ਨੇ ਡਿੱਗਿਆ। ਸਵਾਲ ਪੈਦਾ ਇਹ ਹੋ ਗਿਆ ਸ਼ਰਮਾ ਜੀ ਵੀ ਕਿਸ ਨੇ ਕਿਸ ਦੇ ਜਹਾਜ਼ ਡਿੱਗੇ? ਪ੍ਰਵੀਨ ਜੀ ਬਿਲਕੁਲ, ਜੋ ਖਬਰਾਂ ਆ ਰਹੀਆਂ ਨੇ ਹਾਂਜੀ। ਉਹਦੇ ਵਿੱਚ ਇੱਕ ਤਾਂ ਹੈਗਾ ਕਿ ਅਖਬਾਰੀ ਖਬਰਾਂ, ਜੋ ਨਾਮੀ ਅਖਬਾਰ ਨੇ ਉਹਨਾਂ ਦੀਆਂ ਪ੍ਰਕਾਸ਼ਿਤ ਖਬਰਾਂ ਨੇ। ਦੂਸਰਾ ਹੈਗਾ ਟੈਲੀਵਿਜ਼ਨ, ਜਿਹੜੇ ਸੈਟਲਾਈਟ ਚੈਨਲ ਨੇ। ਤੀਸਰਾ ਹੈਗਾ ਸੋਸ਼ਲ ਮੀਡੀਆ ਦੇ ਅਧਿਕਾਰਤ ਚੈਨਲ ਕੁਝ, ਤੇ ਉਹ ਤੋਂ ਬਾਅਦ ਹੈਗਾ ਸੋਸ਼ਲ ਮੀਡੀਆ ਦਾ ਖੁੱਲਾ ਬਾਜ਼ਾਰ ਜੀ, ਕਿ ਜਿੱਥੇ ਜੋ ਜੀ ਆਵੇ ਸਾਂਝਾ ਕਰੋ। ਮੈਂ ਦੇਖ ਰਿਹਾ ਕਿ ਉੱਥੇ ਗਾਜਾ ਪੱਟੀ ਵਾਲੀਆਂ ਉਸ ਸਮੇਂ ਦੀਆਂ ਵੀਡੀਓ, ਉਸ ਸਮੇਂ ਦੀਆਂ ਫੋਟੋਆਂ ਹੈ ਨਾ, ਉਸ ਸਮੇਂ ਦੇ ਦ੍ਰਿਸ਼, ਫਿਰ AI ਤੋਂ ਬਣੀਆਂ ਹੋਈਆਂ, ਫਿਰ ਕੁਝ ਫਿਲਮੀ ਸੀਨ, ਫਿਰ ਵੀਡੀਓ ਗੇਮ ਵਾਲੇ, ਇੰਨਾ ਕੁਝ ਫੈਲਾਇਆ ਜਾ ਰਿਹਾ ਕਿ ਕਿਸੇ ਨੂੰ ਇਹ ਨਤਾਰਾ ਕਰਨਾ ਔਖਾ ਹੋ ਗਿਆ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਝੂਠ ਕੀ ਹੈ, ਬਿਲਕੁਲ ਸਹੀ। ਦੂਸਰੇ ਪਾਸੇ ਜਦੋਂ ਬਾਰਡਰ ਤੇ ਜੰਗ ਹੁੰਦੀ ਆ, ਬਾਰਡਰ ਤੇ ਆਮੋ ਸਾਹਮਣਾ ਹੁੰਦਾ, ਚਾਹੇ ਉਹ ਸਰਜੀਕਲ ਸਟ੍ਰਾਈਕ ਹੋਵੇ, ਚਾਹੇ ਉਹ 에ਅਰ ਸਟ੍ਰਾਈਕ ਹੋਵੇ, ਹੈ ਨਾ। ਜਿਵੇਂ ਆਪਾਂ ਮਤਲਬ ਜੇਕਰ ਆਪਾਂ ਇਸ ਹਵਾਲੇ ਨਾਲ ਗੱਲ ਕਰੀਏ ਤਾਂ ਇਹ ਲਗਾਤਾਰ ਸੀਗਾ ਕਿ ਜਦੋਂ ਮਤਲਬ ਉਰੀ ਹਮਲਾ ਹੁੰਦਾ ਤਾਂ ਉਹ ਤੋਂ 11 ਕੁ ਦਿਨਾਂ ਬਾਅਦ ਸਰਜੀਕਲ ਸਟ੍ਰਾਈਕ ਹੁੰਦੀ ਹੈ। ਜਦੋਂ ਪੁਲਵਾਮਾ ਹਮਲਾ ਹੁੰਦਾ ਤਾਂ ਉਹਦੇ 12 ਦਿਨਾਂ ਬਾਅਦ 에ਅਰ ਸਟ੍ਰਾਈਕ ਹੁੰਦੀ ਹੈ। ਜਦੋਂ ਹੁਣ ਪਹਿਲਗਾਮ ਹਮਲਾ ਤਾਂ ਉਹਦੇ 15 ਦਿਨਾਂ ਬਾਅਦ 에ਅਰ ਸਟ੍ਰਾਈਕ ਹੈ। ਸੋ ਜਦੋਂ ਇਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਭਰਮ ਭੁਲੇਖੇ ਵੀ ਪੈਦਾ ਹੁੰਦੇ ਨੇ ਤੇ ਬਹੁਤ ਭਰਮ ਭੁਲੇਖੇ ਫੈਲਾਏ ਵੀ ਜਾਂਦੇ ਨੇ। ਪਰ ਜੰਗ ਦੇ ਵਿੱਚ ਅਧਿਕਾਰਤ ਮੀਡੀਆ ਕੋਲ, ਨਿਊਜ਼ਪੇਪਰਾਂ ਕੋਲ, ਅਖਬਾਰਾਂ ਕੋਲ, ਏਜੰਸੀਆਂ ਕੋਲ ਖਬਰ ਉਹੀ ਆਉਣੀ ਹੈ ਜੋ ਫੌਜ ਵੱਲੋਂ ਬੁਲੇਟਿਨ ਜਾਰੀ ਕੀਤਾ ਜਾਣਾ, ਜਾਂ ਫੌਜ ਦੇ PR ਨੇ, ਜਾਂ ਭਾਰਤ ਸਰਕਾਰ ਨੇ ਕੋਈ ਅਧਿਕਾਰਕ ਤੌਰ ਤੇ ਜਾਰੀ ਕਰਨਾ ਬੁਲੇਟਿਨ। ਸੋ ਹੁਣ ਇਹਦੇ ਵਿੱਚੋਂ ਜੇ ਤੁਸੀਂ ਦੇਖੋ ਤਾਂ ਭਾਰਤ ਵੱਲੋਂ ਜਿਸ ਤਰ੍ਹਾਂ ਸਾਡੇ ਵਿਦੇਸ਼ ਸਕੱਤਰ ਨੇ ਤੇ 2 ਫੌਜ ਦੇ ਵਿੱਚੋਂ ਧੀਆਂ ਨੂੰ ਲੈ ਕੇ ਉਹਨਾਂ ਨੇ ਪ੍ਰਤੀਕ ਦਿੱਤਾ ਕਿ ਆਹ ਫੌਜ ਦਾ ਸਾਂਝਾ ਮਿਸ਼ਨ ਆ, ਉਹਨਾਂ ਨੂੰ ਬਿਠਾ ਕੇ ਜੋ ਬਿਆਨੀਆਂ ਉਹਦੇ ਵਿੱਚ ਸੀਗਾ, ਉਹਦੇ ਵਿੱਚ ਬੜਾ ਠਹਿਰਾਵ, ਬੜੀ ਗੰਭੀਰਤਾ, ਪਰ ਬੜਾ ਹੌਸਲਾ ਸੀ। ਸੋ ਉਹਨਾਂ ਨੇ ਬਿਆਨੀਆ ਕੀਤਾ ਕਿ ਜੀ ਅਸੀਂ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। 5 ਟਿਕਾਣੇ, ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਕਿ 5 ਟਿਕਾਣੇ ਜਿਹੜੇ ਕਸ਼ਮੀਰ ਕਬਜ਼ੇ ਵਾਲਾ ਕਿਹਾ ਜਾਂਦਾ ਕਿ ਉਹਨਾਂ ਦੇ ਕਬਜ਼ੇ 'ਚ ਉਸ ਖੇਤਰ ਸੀ। 4 ਟਿਕਾਣੇ ਪਾਕਿਸਤਾਨ ਵਾਲੇ ਪਾਸੇ ਸੀ, ਜਿਹੜੇ 9 ਟਿਕਾਣੇ ਨਿਸ਼ਾਨੇ ਬਣਾਏ। ਤੇ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜੀ ਜੈਸ਼ ਦਾ ਜਿਹੜਾ ਮੁਖੀ ਹੈ ਮਸੂਦ ਅਜ਼ਹਰ, ਉਹਦੇ ਪਰਿਵਾਰ ਦੇ ਜੀਅ ਵੀ, ਉਹਦੇ ਰਿਸ਼ਤੇਦਾਰ ਵੀ ਮਾਰੇ ਗਏ ਤੇ ਉਹਦਾ ਵੀ ਬਿਆਨੀਆ ਆ ਰਿਹਾ ਜੀ ਕਿ ਮੈਂ ਵੀ ਜੇ ਮਰ ਜਾਂਦਾ ਚੰਗਾ। ਸੋ ਉਸ ਸਮੇਂ ਫੌਜ ਵੱਲੋਂ ਜਿਹੜਾ ਬੁਲੇਟਿਨ ਜਾਂ ਵਿਦੇਸ਼ ਸਕੱਤਰ ਵੱਲੋਂ ਜੋ ਬੁਲੇਟਿਨ ਜਾਰੀ ਕੀਤਾ ਗਿਆ, ਜੋ ਮੀਡੀਆ ਨੂੰ ਬਰੀਫ ਕੀਤਾ ਗਿਆ, ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਇਹਨਾਂ ਦੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, 24 ਮਿਜ਼ਾਈਲਾਂ ਛੱਡੀਆਂ ਤੇ ਉਹ ਟਿਕਾਣਿਆਂ ਨੂੰ ਅਸੀਂ ਨਸ਼ਟ ਕੀਤਾ ਤੇ ਕਈ ਅੱਤਵਾਦੀ ਮਾਰੇ ਗਏ। ਕਈ ਅੱਤਵਾਦੀ ਦੇ ਵਿੱਚ ਕੋਈ ਅੰਕੜਾ ਨਹੀਂ ਆ। ਪਰ ਸਾਡੇ ਸੋਸ਼ਲ ਮੀਡੀਆ ਦੇ ਉੱਤੇ, ਸਾਡੇ ਅਧਿਕਾਰਤ ਸੈਟਲਾਈਟ ਚੈਨਲਾਂ ਦੇ ਉੱਤੇ 70, 90, 100, 200, 900 ਤੱਕ ਵੀ। ਹੁਣ ਇਹ ਅੰਕੜਾ ਕਿੱਥੋਂ ਆ ਰਿਹਾ? ਸਹੀ ਹੈ। ਉਹ ਕਹਿੰਦੇ ਜੀ ਸੂਤਰ ਨੇ, ਮਤਲਬ ਜਿਹੜੇ ਸਾਡੇ ਜਾਂਬਾਜ਼ ਫੌਜੀ ਜਵਾਨ ਉੱਥੇ ਐਕਸਰਸਾਈਜ਼ ਕਰਕੇ ਆਏ ਨੇ, ਇਸ ਮਿਸ਼ਨ ਨੂੰ ਅੰਜਾਮ ਦੇ ਕੇ ਆਏ ਨੇ, ਉਹ ਤੁਹਾਨੂੰ ਫੋਨ ਤੇ ਦੱਸ ਰਹੇ ਨੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਤੁਹਾਨੂੰ ਵਿਦੇਸ਼ ਸਕੱਤਰ ਦੱਸ ਰਿਹਾ, ਤੁਹਾਨੂੰ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਦੱਸ ਰਿਹਾ, ਕੌਣ ਜਾਣਕਾਰੀ ਦੇ ਰਿਹਾ? ਸੋ ਦੂਸਰੇ ਪਾਸੇ ਪਾਕਿਸਤਾਨ ਇਹ ਤਾਂ ਮੰਨ ਰਿਹਾ ਕਿ 9 ਸਾਡੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਇਹ ਵੀ ਮੰਨ ਰਿਹਾ ਕਿ 24 ਦੇ ਕਰੀਬ ਮਿਜ਼ਾਈਲਾਂ ਆਈਆਂ ਨੇ, ਪਰ ਕਹਿੰਦਾ ਸਾਡੇ ਬੰਦੇ 8 ਮਰੇ ਨੇ ਤੇ ਉਹ ਵੀ ਅੱਤਵਾਦੀ ਨਹੀਂ ਜੀ, ਉਹ ਤਾਂ ਆਮ ਲੋਕਾਂ ਤੇ ਹਮਲਾ ਹੋ ਗਿਆ। ਤੇ ਉਹ ਇਹ ਬਿਆਨੀਆਂ ਕਰ ਰਿਹਾ। ਹੁਣ ਉਹ ਤੋਂ ਬਾਅਦ ਉਧਰ ਦੀਆਂ ਸੋਸ਼ਲ ਮੀਡੀਆ, ਕਿਉਂਕਿ ਉਧਰ ਦੇ ਕਈ ਚੈਨਲ ਤਾਂ ਇੱਧਰ ਅਧਿਕਾਰਕ ਚੈਨਲ ਨੇ ਜਿਹੜੇ ਉਹਨਾਂ ਦੇ, ਉਹ ਤਾਂ ਸੋਸ਼ਲ ਮੀਡੀਆ ਵਾਲੇ, ਉਹ ਤਾਂ ਇੱਧਰ ਬੰਦ ਨੇ। ਪਰ ਜਿਹੜੇ ਇੱਕ ਦੂਜੇ ਦੇ ਡਾਊਨਲੋਡ ਕਰਕੇ, ਇੱਕ ਦੂਜੇ ਸਕਰੀਨਸ਼ਾਟ ਲੈ ਕੇ, ਆਹ ਕੁਛ ਲੈ ਕੇ ਆ ਰਿਹਾ ਇੱਧਰ ਉੱਧਰ, ਉਹਦੇ ਵਿੱਚੋਂ ਉਹਨਾਂ ਦਾ ਆਹ ਬਿਆਨੀ ਆ ਰਿਹਾ। ਤੇ ਉੱਥੋਂ ਦੇ ਜਿਹੜੇ ਰੱਖਿਆ ਮੰਤਰੀ ਨੇ, ਉਹ ਕਹਿ ਰਹੇ ਨੇ ਕਿ ਜੀ ਜੇ ਭਾਰਤ ਇਹ ਤੋਂ ਅੱਗੇ ਨਹੀਂ ਕਰੂਗਾ ਤਾਂ ਫਿਰ ਅਸੀਂ ਵੀ ਨਹੀਂ ਕਰਦੇ। ਪਰ LOC ਦੇ ਉੱਤੇ ਲਗਾਤਾਰ ਤਣਾਅ ਬਣਿਆ, ਉਸ ਗੋਲੀਬਾਰੀ ਲਗਾਤਾਰ ਹੋ ਰਹੀ ਹੈ, ਉਹਦੇ ਵਿੱਚ ਲਗਾਤਾਰ ਦੋਵੇਂ ਪਾਸਿਓਂ ਜਵਾਬੀ ਕਾਰਵਾਈ ਭਾਰਤ ਵੱਲੋਂ ਵੀ ਹੋ ਰਹੀ ਹੈ। ਸੋ ਇਸ ਸਥਿਤੀ ਦੇ ਵਿੱਚ ਸਾਡਾ ਸੋ ਕਾਲਡ ਜਿਹੜਾ ਰਾਸ਼ਟਰੀ ਮੀਡੀਆ, ਉਹ ਜਿਸ ਤਰ੍ਹਾਂ ਬਿਆਨ ਕਰ ਰਿਹਾ, ਉਹਦੇ ਵਿੱਚ ਔਰ ਫੌਜ ਦੇ ਜਾਂ ਸਾਡੇ ਅਧਿਕਾਰੀਆਂ ਦੇ ਬਿਆਨ 'ਚ ਇੰਨਾ ਫਰਕ ਕਿੱਥੋਂ ਆਇਆ? ਉਹ ਦੱਸਣ ਕਿ ਅੱਜ ਕਿਹੜੇ ਸੂਤਰ ਨੇ ਉਹਨਾਂ ਕੋਲ ਹੈ ਜੀ। ਜਦੋਂ ਬਾਰਡਰ ਤੇ ਤੁਸੀਂ ਜਾ ਨਹੀਂ ਸਕਦੇ, ਕੁਝ ਨਹੀਂ। ਤੁਸੀਂ ਜਿਹੜੇ ਜਹਾਜ਼ਾਂ ਦੀ ਗੱਲ ਕੀਤੀ ਆ, 5 ਜਹਾਜ਼ਾਂ ਦੀ ਚਰਚਾ ਚੱਲ ਰਹੀ ਹੈ ਕਿ 5 ਜਹਾਜ਼ ਡਿੱਗੇ ਜੀ। ਕੋਈ ਕਹਿੰਦਾ ਜੀ
3 ਭਾਰਤ 'ਚ ਡਿੱਗੇ ਨੇ, 2 ਪਾਕਿਸਤਾਨ 'ਚ ਡਿੱਗ ਲਏ ਜੀ, ਉਹਨਾਂ ਨੇ ਡਿੱਗ ਲਏ ਜੀ। ਉੱਧਰ ਵਾਲੇ ਕਹਿੰਦੇ ਨੇ ਅਸੀਂ 5 ਜਹਾਜ਼ ਭਰ ਦੇ ਡਿੱਗ ਲਏ। ਭਾਰਤ ਕਹਿ ਰਿਹਾ ਕਿ ਨਹੀਂ, ਸਾਡਾ ਇੱਕ ਜਹਾਜ਼ ਕ੍ਰੈਸ਼ ਹੋਇਆ ਹੈ ਨਾ, ਜਿਹੜਾ ਬਠਿੰਡੇ ਵਾਲਾ, ਤੇ ਉਹ 2 ਜਿਹੜੇ ਦੂਜੇ ਨੇ ਉਹ ਸਾਡੇ ਨਹੀਂ ਹੈਗੇ, ਉਹਨਾਂ ਦੇ ਨੇ ਜਾਂ ਕੀ ਹੈ, ਕਿਉਂਕਿ ਇਹ ਕਹਿੰਦੇ ਜੀ F-17, ਪਰ ਅਧਿਕਾਰਕ ਤੌਰ ਤੇ ਕੋਈ ਬੁਲੇਟਿਨ ਜਾਰੀ ਨਹੀਂ ਹੋਇਆ ਨਾ, ਜਾਰੀ ਨਹੀਂ ਹੋਇਆ, ਬਿਲਕੁਲ ਸਹੀ। ਕੋਈ ਸਰਕਾਰ ਵੱਲੋਂ, ਫੌਜ ਵੱਲੋਂ ਕੋਈ ਇਹਦੇ ਤੇ ਬਿਆਨੀਆ ਨਹੀਂ ਹੈਗਾ। ਸੋ ਇਸ ਲਈ ਹਾਂ, ਜਿੱਥੋਂ ਤੱਕ ਗੱਲ ਹੈਗੀ ਆ, ਪੁਲਵਾਮਾ ਖੇਤਰ ਦੇ ਵਿੱਚ ਇੱਕ ਫਾਈਟਰ ਜੈਟ ਡਿੱਗਦਾ ਹੈ, ਠੀਕ ਹੈ, ਮੀਡੀਆ ਉੱਥੇ ਪਹੁੰਚਦਾ ਹੈ ਤੇ ਮੀਡੀਆ ਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ, ਪਰ ਪਿੰਡ ਵਾਲੇ ਲੋਕ, ਕਿਉਂਕਿ ਪ੍ਰਵੀਨ ਜੀ, ਜਿਹੜਾ ਕਸ਼ਮੀਰ ਘਾਟੀ ਦੇ ਲੋਕ ਨੇ, ਉਹਨਾਂ ਨੂੰ ਹੁਣ ਸਾਈਕਲ ਦੀ ਆਵਾਜ਼ ਦੀ ਵੀ ਪਹਿਚਾਣ ਹੈ ਤੇ ਟੈਂਕ ਦੇ ਆਵਾਜ਼ ਦੀ ਵੀ ਪਹਿਚਾਣ ਹੈ ਨਾ, ਉਹਨਾਂ ਨੂੰ ਗੋਲੀ ਤੇ ਗੋਲੇ ਦਾ ਫਰਕ ਵੀ ਪਤਾ, ਤੇ ਉਹਨਾਂ ਨੂੰ ਜਹਾਜ਼ ਦੀ ਆਵਾਜ਼ ਦਾ ਤੇ ਡਿੱਗਣ ਦਾ ਫਰਕ ਵੀ ਪਤਾ, ਕਿਉਂਕਿ ਰੋਜ਼ ਇਸ ਦਾ ਹਿੱਸਾ ਨੇ। ਹੁਣ ਉਹ ਪਛਾਣ ਕੰਨ ਤੁਹਾਡੇ ਅੱਖਾਂ ਬਣ ਜਾਂਦੀਆਂ ਨੇ। ਫਿਰ ਜੇ ਤੁਸੀਂ ਬੂਹੇ ਭੇਟ ਕੇ ਵੀ ਕਹੋਗੇ ਕਿ ਹਾਂ ਅੰਦਰ ਰਹੋ, ਤੇ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਨੇ ਵੀਡੀਓ ਨਹੀਂ ਬਣਾਉਣੀ, ਕਿਸੇ ਨੇ ਪਾਉਣੀ ਨਹੀਂ, ਪਰ ਉਹਦੇ ਬਾਵਜੂਦ ਵੀ ਅੱਜ ਦੇ ਟੈਕਨੋਲੋਜੀ ਯੁੱਗ 'ਚ ਚੀਜ਼ ਲੁਕ ਨਹੀਂ ਸਕਦੀ। ਸੋ ਇੱਕ 에ਅਰ ਜੈਟ ਉੱਥੇ ਡਿੱਗਿਆ ਤੇ ਪਿੰਡ ਵਾਲਿਆਂ ਨੇ ਮੀਡੀਆ ਨੂੰ, ਭਾਰਤੀ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਕਿ ਕੱਲੇ ਡਿੱਗਣ ਤੋਂ ਬਾਅਦ ਧਮਾਕੇ ਦੀ ਆਵਾਜ਼ ਨਹੀਂ ਸੀ, ਉਹ ਤੋਂ ਬਾਅਦ ਲਗਾਤਾਰ ਉਹਦੇ ਵਿੱਚੋਂ ਬਹੁਤ ਧਮਾਕਿਆਂ ਦੀ ਆਵਾਜ਼ਾਂ ਆਉਂਦੀਆਂ ਰਹੀਆਂ। ਇਹਦਾ ਮਤਲਬ ਉਹਦੇ ਅੰਦਰ ਚਾਹੇ ਗੋਲਾ ਬਾਰੂਦ ਸੀ ਭਰਿਆ ਹੋਇਆ, ਚਾਹੇ ਉਹਦੇ ਅੰਦਰ ਮਿਜ਼ਾਈਲਾਂ ਸੀ, ਕੀ ਸੀ, ਪਰ ਕਿਹਦਾ ਇਹ ਸਪਸ਼ਟਤਾ ਨਹੀਂ ਹੈ। ਇਸੇ ਤਰ੍ਹਾਂ ਦੂਸਰਾ, ਉਹ ਵੀ ਜੰਮੂ ਦੇ ਅਖਨੂਰ ਖੇਤਰ ਦੇ ਵਿੱਚ ਹੈ ਨਾ, ਇੱਕ ਫਾਈਟਰ ਜੈਟ ਡਿੱਗਣ ਦੀ ਪੁਖਤਾ ਖਬਰ ਹੈ, ਪਰ ਕਿਸ ਦਾ ਇਹ ਨਾ ਪਾਕਿਸਤਾਨ ਵਾਲੇ ਅਧਿਕਾਰਤ ਆਪਣਾ ਮੰਨ ਰਹੇ ਨੇ, ਨਾ ਸਾਡੇ ਵਾਲੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਵੀ ਡਿੱਗਿਆ ਜਾਂ ਆਪਣਾ ਡਿੱਗਿਆ। ਇਹਦੇ ਬਾਰੇ ਕੋਈ ਬਿਆਨੀਆ ਨਹੀਂ ਹੈਗਾ। ਤੀਸਰਾ ਬਠਿੰਡੇ ਦੇ ਵਿੱਚ ਹੈ, ਜਿਹੜਾ ਤੜਕਸਾਰ ਆ ਕੇ ਬਠਿੰਡੇ ਦੇ ਜਿਹੜਾ ਪਿੰਡ ਹੈ ਉੱਥੇ ਅਕਾਲੀਆਂ ਕਲਾਂ ਹੈ ਨਾ, ਉੱਥੇ ਆ ਕੇ ਡਿੱਗਦਾ, ਗੁਣਿਆਣਾ ਮੰਡੀ ਦੇ ਨੇੜੇ। ਸੋ ਇਹਦੇ ਇਸ ਜਿਹੜਾ ਇਹ ਹੈ, ਇੱਥੇ ਵੀ ਮੀਡੀਆ, ਭਾਰਤੀ ਮੀਡੀਆ, ਪੰਜਾਬੀ ਮੀਡੀਆ ਪਹੁੰਚਣ ਦੀ ਕੋਸ਼ਿਸ਼ ਕਰਦਾ, 2-3 ਕਿਲੋਮੀਟਰ ਨੂੰ ਪਿੱਛੇ ਰੋਕ ਲਿਆ ਜਾਂਦਾ, ਔਰ ਇਹਦੇ ਬਾਰੇ ਆ ਰਿਹਾ ਕਿ ਇਹ ਸਾਡਾ ਕ੍ਰੈਸ਼ ਹੋ ਗਿਆ। ਸੋ ਇਸ ਸਥਿਤੀ ਵਿੱਚ ਇਹਨਾਂ ਤਿੰਨਾਂ ਬਾਰੇ ਜਾਣਕਾਰੀ, ਔਰ ਰਾਈਟਰਸ ਵੀ 3 ਦੇ ਜਹਾਜ਼ਾਂ ਦੀ ਗੱਲ ਕਰ ਰਿਹਾ, ਪਰ ਅਜੇ ਵੀ ਹਵਾ ਦੇ ਵਿੱਚ ਇਹ ਬਿਆਨੀਆਂ ਖੂਬ ਚੱਲ ਰਿਹਾ ਕਿ 5 ਜਹਾਜ਼ ਸੀ ਜੀ, ਉਹਨਾਂ ਨੇ ਸਾਡੇ ਡਿੱਗ ਲਏ, ਨਹੀਂ ਜੀ ਅਸੀਂ ਉਹਨਾਂ ਦੇ ਡਿੱਗ ਲਏ, ਹੈ ਨਾ, ਇਹ ਸਾਰੀ। ਸੋ ਇਸ ਲਈ ਜਦੋਂ ਇਹ ਜੰਗ ਦਾ ਮਾਹੌਲ ਹੁੰਦਾ, ਉਹਦੇ ਵਿੱਚ ਝੂਠ ਸੱਚ ਬਹੁਤ ਨਾਲ ਫੈਲਦਾ ਹੈ, ਤੇ ਉਸ ਨੂੰ ਕਈ ਮਤਲਬ ਕਿ ਸਰਕਾਰੀ ਮੀਡੀਆ ਵੱਜੋਂ, ਰਾਸ਼ਟਰੀ ਮੀਡੀਆ ਵੱਜੋਂ, ਲੀਡਰ ਦੀ ਚਮਚਾਗਿਰੀ ਕਰਨ ਵੱਜੋਂ, ਦੋਵੇਂ ਪਾਸਿਓਂ ਕਈ ਉਸ ਨੂੰ ਬਿਆਨੀਆਂ ਨੂੰ ਵਧਾ ਚੜਾ ਕੇ ਵੀ ਫੈਲਾਉਂਦੇ ਨੇ। ਸੋ ਇਸ ਮੌਕੇ ਬੜੇ ਠਰਮੇ ਨਾਲ, ਬੜੇ ਗੰਭੀਰਤਾ ਨਾਲ ਚੱਲਣ ਦੀ ਲੋੜ ਹੁੰਦੀ ਹੈ, ਤਾਂ ਕਿ ਕੋਈ ਵੀ ਗਲਤ ਗੱਲ ਬਾਹਰ ਨਾ ਜਾਵੇ। ਜੀ ਬਿਲਕੁਲ, ਖਾਸ ਕਰਕੇ ਜਦੋਂ ਸੰਵੇਦਨਸ਼ੀਲ ਜਦੋਂ ਮਾਮਲੇ ਹੁੰਦੇ ਨੇ ਨਾ ਸ਼ਰਮਾ ਜੀ, ਭਾਵੇਂ ਉਹ ਦੇਸ਼ਾਂ ਦੇ ਨਾਲ ਜੁੜੇ ਨੇ, ਭਾਵੇਂ 2 ਭਾਈਚਾਰਿਆਂ ਦੇ ਨਾਲ ਜੁੜੇ ਨੇ, ਉਹਨਾਂ ਮਾਮਲਿਆਂ ਦੇ ਵਿੱਚ ਤੁਹਾਡੀ ਜਿਹੜੀ ਗੰਭੀਰਤਾ, ਤੁਹਾਡੀ ਜਿਹੜੀ ਸੰਜੀਦਗੀ ਹੈ, ਉਹ ਸਗੋਂ ਆਮ ਨਾਲੋਂ ਹੋਰ ਵੱਧ ਹੋਣੀ ਚਾਹੀਦੀ, ਹੋਰ ਵੱਧ ਹੁੰਦੀ ਹੈ। ਹਾਂਜੀ, ਉੱਥੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ, ਉੱਥੇ ਤੁਹਾਡਾ ਸ਼ਬਦਾਂ ਦਾ ਤਵਾਜ਼ਨ, ਉੱਥੇ ਤੁਹਾਡੀ ਸਲੀਕਾ ਬੋਲ ਬਾਣੀ ਦਾ ਉਹ ਹੋਰ ਸਗੋਂ ਜ਼ਿੰਮੇਦਾਰਾਨਾ ਢੰਗ ਦੇ ਨਾਲ ਸਾਹਮਣੇ ਆਉਣਾ ਚਾਹੀਦਾ।